अस्सलाम वालेकुम जी। ਅੱਜ ਅਸੀਂ ਪਹੁੰਚੇ ਹਾਂ ਜੀ ਇੱਕ ਇੱਥੇ ਸਾਡੇ ਇਲਾਕੇ ਦੇ ਵਿੱਚ ਬਹੁਤ ਹੀ ਪਿਆਰਾ ਬਾਗ ਹੈ ਜੀ। ਇਫਤਖਾਰ ਰੰਧਾਵਾ ਸਾਹਿਬ ਉਹਨਾਂ ਦਾ ਸਾਡੇ ਨਾਲ ਹੀ ਖੜੇ ਆ ਜੀ। ਰੰਗ ਰੰਗ ਦੇ ਬੂਟੇ ਲਾਏ ਇੱਥੇ, ਬਹੁਤ ਸਾਰੀਆਂ ਆਲਾ ਕਿਸਮ ਦੀਆਂ ਖਜੂਰਾਂ ਦੇ ਬੂਟੇ ਵੀ ਆ। ਅਸੀਂ ਇਹਨਾਂ ਕੋਲ ਪੁੱਛਦੇ ਹਾਂ ਜੀ ਕਿ ਇਹਨਾਂ ਨੂੰ ਸ਼ੌਕ ਕਿੱਦਾਂ ਪਿਆ ਔਰ ਇਹ ਜਿਹੜੇ ਬੂਟੇ ਲਿਆ ਕੇ ਲਾਏ ਆ ਕਿੱਥੋਂ ਲਿਆ ਕੇ ਲਾਏ ਔਰ किन्नी देर ਵਿੱਚ ਬੂਟੇ जी जवान होए और फल ਹੁਣ माशाअल्लाह बहुत प्यारा लगा होया। ਤੁਹਾਨੂੰ ਸਾਰੀ सैर कराने जी, फल भी दिखाने हैं ਤੇ ਨਾਲੇ ਇਹਨਾਂ को ਪੁੱਛਦੇ जी। इफ्तिखार भाई की हाल चाल है जी? अल्लाह दा करम जी, बिल्कुल ठीक। और सेहतां तबीयतां ठीक है जी? हाँ जी। इफ्तिखार भाई ये कित्थों शौक पिया ਤੁਹਾਨੂੰ ਐਡੇ सोहने सोहने बूटे लाए आ, रौनक लगी। मेरा नहीं ख्याल भी अपने शायद इलाके 'ਚ ਇਹੋ ਜਿਹੇ कोई बूटे देखने ਨੂੰ मिलते होण, क्योंकि ਸਾਡੇ इलाके की पैदावार भी नहीं हैगी खजूर। सर ये ਅਸੀਂ ਬਾਗ ਲਿਆ ਸੀ ਹੈ ਨਾ ਅੱਜ ਤੋਂ ਕੁਛ 6 ਸਾਲ ਪਹਿਲੋਂ। ਇੱਥੇ ਇੱਕ ਕਿਸਮ ਲੱਗੀ ਸੀ ਖਜੂਰਾਂ ਦੀ ਨਾ, ਸ਼ਾਮਰਾਨ। ਅੱਛਾ। ਬਸ ਉਹਨਾਂ ਨੂੰ ਵੇਖ ਕੇ ਨਾ ਸਰ ਫਿਰ ਸ਼ੌਕ ਪੈਦਾ ਹੋ ਗਿਆ। ਹਾਂ। ਇਸ ਤਰ੍ਹਾਂ ਹੀ ਫਿਰ ਆਸਤਾ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਆਪਣੇ ਅਯੂਬ ਰਿਸਰਚ ਅਦਾਰਾ ਜਿਹੜਾ ਹੈ ਫੈਸਲਾਬਾਦ, ਉੱਥੇ ਵੀ ਜੀ ਹੋਰ ਵੀ ਦੋਸਤਾਂ ਨੂੰ ਇਸ ਤਰ੍ਹਾਂ ਕਰਦਿਆਂ ਫਿਰ ਮੁਲਤਾਨ ਦੇ ਇਲਾਕੇ, ਜਲਾਲਪੁਰ ਪੀਰਾਂ ਜੀ, ਉੱਥੋਂ ਜਾ ਕੇ ਸਾਨੂੰ ਮੇਰਾ ਇਸ ਤਰ੍ਹਾਂ ਮੁਖਤਲਿਫ ਕਿਸਮਾਂ ਜਿਹੜੀਆਂ ਨੇ ਖਜੂਰਾਂ ਦੀਆਂ ਸਾਨੂੰ ਲੱਭੀਆਂ। ਫਿਰ ਅਸੀਂ ਲਾਉਂਦੇ ਗਏ 4-5 ਸਾਲ ਜਿਹੜਾ ਨਾ ਸਰ ਜੀ ਪੌਦੇ ਦਾ ਇੰਤਜ਼ਾਰ ਕੀਤਾ। ਅੱਛਾ, 4-5 ਸਾਲ ਲੱਗ ਗਏ ਇਹਨੂੰ ਤਿਆਰ ਹੋਣ ਨੂੰ ਜੀ। ਹੁਣ ਇਹ ਚੌਥੇ ਸਾਲ 'ਚ ਸਰ। ਚੌਥੇ ਸਾਲ 'ਚ ਪਹਿਲਾ ਫਲ ਚੱਕਿਆ ਜੀ? ਇਹ ਤਕਰੀਬ ਹਾਂਜੀ ਪਹਿਲਾ ਫਲ ਚੱਕਿਆ ਜੀ। ਇਹਦੇ ਨਾਲੋਂ ਅਸੀਂ ਤਕਰੀਬਨ 12 ਬੱਚੇ ਲਾ ਲਏ ਨੇ, ਇਹਦੇ 12 ਪੌਦੇ ਲਾ ਲਏ ਆ। ਹਾਂਜੀ। ਇਹ ਪੀਰ ਔਲੀਆ ਡੋਕਾ ਲਿਖਿਆ ਜੀ, ਮੁਲਤਾਨੀ। ਹਾਂਜੀ, ਇਸ ਤਰ੍ਹਾਂ ਹੀ ਅਸੀਂ ਰਵਾਇਤੀ ਨਾਵਾਂ ਤੋਂ ਹੀ ਉੱਥੋਂ ਲਏ ਨੇ। ਅੱਛਾ ਜੀ। ਆਖਿਆ ਜੀ ਇਹਦਾ ਨਾਂ ਹੈ ਪੀਰੁਲਾਈ ਡੋਕਾ ਮੁਲਤਾਨੀ। ਬਹੁਤ ਅੱਛਾ ਮਾਸ਼ਾਅੱਲਾ ਦਾ 8 ਤੋਂ 10 ਮਣ ਜਿਹੜਾ ਨਾ ਸਾਰੇ ਲੱਗਦਾ ਮਾਸ਼ਾਅੱਲਾ। ਹਾਂਜੀ ਹਾਂ। ਇਸੇ ਤਰ੍ਹਾਂ ਹੀ ਸਾਡੇ ਅੱਗੇ ਕਰਬਲੈਨ ਹੈ ਸਾਡੇ ਕੋਲ ਤਕਰੀਬਨ ਸਰ 30 ਦੇ ਰਾਉਂਡ ਅਬਾਊਟ ਸਰ ਕਿਸਮਾਂ ਜਿਹੜੀਆਂ ਨੇ ਨਾ ਉਹ ਮਾਸ਼ਾਅੱਲਾ। ਅੱਛਾ, 30 ਕਿਸਮਾਂ ਤੁਹਾਡੇ ਕੋਲ ਖਜੂਰਾਂ ਵਿੱਚ ਹੀ ਹੈ ਜੀ? ਖਜੂਰਾਂ 'ਚ ਮੁਖਤਲਿਫ ਕਿਸਮਾਂ ਨੇ ਜੀ। ਅੱਛਾ। ਉਹਦੇ ਡੋਕੇ ਤੋਂ, ਉਹਦੇ ਸਾਈਜ਼ ਤੋਂ, ਉਹਦੀ ਮਿਠਾਸ ਤੋਂ, ਉਹਦੇ ਜ਼ਾਇਕੇ ਤੋਂ ਪਤਾ ਲੱਗਦਾ ਹੈ ਕਿ ਵਾਕਿਆ ਹੀ ਖਜੂਰ ਦੀ ਕਿਸਮ ਅੱਛੀ ਹੈ। ਮੇਰਾ ਤਾਂ ਖਿਆਲ ਹੈ ਕਿ ਜਿਹੜੀ ਸਾਰੀ ਵੱਧ ਤੋਂ ਵੱਧ ਆ, ਇੱਕ ਨੂੰ ਛੱਡੋ ਇੱਕ ਉਹ ਤੋਂ ਵੱਧ ਆ। ਇਸੇ ਤਰ੍ਹਾਂ ਹੀ ਜੀ, ਇਸ ਤਰ੍ਹਾਂ ਹੀ ਮਾਸ਼ਾਅੱਲਾ ਨਾ ਇਹ ਕੋਈ ਕੁਦਰਤ ਦਾ ਹੀ ਕੋਈ ਨੋਖਾ ਹੀ। ਵੇਖੋ ਨਾ ਪੌਦਾ ਕਿਸ ਤਰ੍ਹਾਂ ਹੈ। ਹਾਂ। ਲੇਕਿਨ ਇਹਨਾਂ ਪੌਦਿਆਂ ਦੇ ਵਿੱਚ ਜਦੋਂ ਪਤਾ ਲੱਗਿਆ ਤੇ ਫਿਰ ਲੱਗਾ ਇਹਦੀਆਂ ਤੇ ਕਿਸਮਾਂ ਹੀ ਬਹੁਤ ਜ਼ਿਆਦਾ ਨੇ। ਅੱਛਾ ਜੀ। ਅਸੀਂ ਤੇ ਆਮ ਗਾਉਂ ਦੇ ਰਹਿਣ ਵਾਲੇ ਆ ਤੇ ਅਸੀਂ ਤੇ ਵੇਖਿਆ ਨਾ ਖਜੂਰ ਖਾਧੀ। ਹਾਂ, ਸਾਡੇ ਲਈ ਤਾਂ ਖਜੂਰਾਂ ਸਾਰੀਆਂ ਇੱਕੋ ਜਿਹੀਆਂ ਨਾ। ਜਾਂ ਸਾਊਦੀ ਅਰਬ ਭਾਈ ਗਏ ਨੇ ਮਾਸ਼ਾਅੱਲਾ ਤੇ ਉਹਨਾਂ ਮੁਖਤਲਿਫ ਕਿਸਮਾਂ ਦੀਆਂ ਇਸ ਤਰ੍ਹਾਂ ਲਿਆਂਦੀਆਂ, ਉਹ ਵੀ ਤਬਰਕਨ ਨਹੀਂ ਖਾਧੀਆਂ ਵੀ ਮਸਨ ਬਿਲਕੁਲ ਹੀ। ਦੇਖੋ ਜੀ, ਚੰਗੀ ਚੀਜ਼ ਤਾਂ ਸਾਨੂੰ ਖਾਣ ਨੂੰ ਲੱਭਦੀ ਨਹੀਂ। ਸਾਡੇ ਅੰਬ ਸਾਰੇ ਚੰਗੇ ਬਾਹਰ ਜਾਂਦੇ ਆ, ਸਾਡਾ ਕਿੰਨੂ ਮਾਲਟਾ ਸਾਰਾ ਚੰਗਾ ਬਾਹਰ ਜਾਂਦਾ ਜੀ। ਕਿਸਮ ਹੈ ਬਹੁਤ ਹੀ ਪਿਆਰੀ। ਇਹਦਾ ਨਾਂ ਹੈ ਲੇਟ। ਉਹਨਾਂ ਇਸੇ ਤਰ੍ਹਾਂ ਹੀ ਸਾਨੂੰ ਦੱਸਿਆ ਵੀ ਸ਼ਹਿਦ ਵਰਗੀ ਮਿੱਠੀ ਹੈ। ਵਾਹ। ਡੀਂਡਾ ਸਾਨੂੰ ਰਵਾਇਤੀ ਨਾਂ ਹੀ ਇਹਨਾਂ ਦੇ। ਇਹ ਆਪਣਾ ਹੁਣ ਪੱਕ ਗਏ ਜੀ, ਖਾਣੇ ਵਾਲੇ ਆ, ਹਲੇ ਕੱਚੇ ਲੱਗਦੇ, ਹਲੇ ਥੋੜੇ ਇਹ ਹੋਰ ਲੇਟ ਪੱਕਣੀ ਹੈ। ਹਾਂ। ਇਹ ਵਾਕਈ ਵੀ ਇਹ ਤਾਂ ਬਹੁਤ ਜਿੱਦਾਂ ਛੁਰੀ ਨਾਲ ਕੱਟ ਕੇ ਖਾਣ ਵਾਲੀ ਹਿਸਾਬ ਆ ਜੀ। ਆ ਵੇਖੋ ਮਾਸ਼ਾਅੱਲਾ, ਇਹ ਕਿਸਮ ਜਿਹੜੀ ਹੈ ਨਾ ਸਰ, ਜਿਸ ਤਰ੍ਹਾਂ ਦੇ ਇਹ ਤਾਂ ਬਿਲਕੁਲ ਜੀ ਇਸੇ ਤਰ੍ਹਾਂ ਜਿੱਦਾਂ ਡੱਕਰੇ ਨਹੀਂ ਕਰਕੇ ਖਾਣ ਵਾਲੇ, ਕਤਲੀਆਂ ਕਰਕੇ ਖਾਣ ਵਾਲੇ, ਇਸੇ ਤਰ੍ਹਾਂ ਹੀ ਸਾਰਾ ਦੂਸਰੀਆਂ ਕਿਸਮਾਂ ਨੇ। ਅੱਛਾ ਜੀ। ਆਹ ਕਿਹੜੀ ਕਿਸਮ ਆ ਜੀ? ਸਾਡੇ ਕੋਲ ਤਕਰੀਬਨ 10 ਕਿਸਮਾਂ ਨੇ, ਹਜ਼ਾਰਾਂ ਫਲ ਚੁੱਕੇ ਆ ਮਾਸ਼ਾਅੱਲਾ। ਇਹ ਇਸਮਾਈਲੀ ਡੋਕਾ ਜੀ। ਅੱਛਾ ਜੀ, ਇਸਮਾਈਲੀ ਡੋਕਾ। ਦੇਖੋ ਸਾਰੇ ਬਿਸਮਿਲ੍ਲਾ ਖਾ ਕੇ ਵੇਖੋ। ਇਹਦੇ ਨਾਲੋਂ ਵੀ ਸਾਰਾ ਅਸੀਂ ਤਕਰੀਬਨ 7 ਬੱਚੇ ਲਾ ਲਏ ਨੇ ਪੌਦੇ। ਯਾਨੀ ਕਿ ਇੱਕ ਪੌਦਾ ਜਿਹੜਾ ਨਾ ਉਹ ਇੰਨੇ ਕੀ ਇੱਕ ਪੌਦੇ ਨਾਲੋਂ 10 ਚੌਥੇ ਸਾਲ 5ਵੇਂ ਸਾਲ ਦੇ ਵਿੱਚ ਨਾ ਸਾਰਾ ਇੰਨੇ ਬੱਚੇ ਜਿਹੜੇ ਨੇ ਨਾ 10 12 15 ਸਾਰੇ ਮਿਲ ਗਏ। ਇਹ ਵੀ ਸਾਰੇ ਇਸੇ ਤਰ੍ਹਾਂ ਇਸਮਾਈਲੀ ਡੋਕਾ ਮੁਲਤਾਨੀ। ਜ਼ਾਇਕੇ 'ਚ ਵੇਖ ਲਓ, ਜਸਾਮਤ 'ਚ ਵੇਖ ਲਓ। ਅੱਛਾ ਇਫਤਖਾਰ ਭਾਈ, ਇਹ ਜਿਹੜੇ ਬੂਟੇ ਲਾਏ ਸੀ ਇਹ ਫਿਰ ਕਿੰਨਾ ਤੇ ਮਿਹਨਤ ਕਰਨੀ ਪਈ, ਕਿੰਨਾ ਇਹਨਾਂ ਤੇ ਚੜ੍ਹਾਈ ਕਰਨੀ ਪਈ? ਬਸ ਰੋਜ਼ ਡੇਰੇ ਆਉਣਾ, ਇਹਨਾਂ ਨੂੰ ਵੇਖਣਾ। ਨਸ਼ਾ ਚੜ ਜਾਂਦਾ ਉਹਨਾਂ ਦੇਖ ਕੇ। ਹੁਣ ਤੇ ਮਾਸ਼ਾਅੱਲਾ ਦਿਲ ਖੁਸ਼ ਹੋ ਜਾਂਦਾ ਜੀ। ਬੜੇ ਬੜੇ ਪਿਆਰ ਵਾਲੇ ਜੀ ਜਿਹੜੇ ਨੇ ਦੇਖਣ ਆਉਂਦੇ ਆ। MNA ਸਾਹਿਬ ਵੀ ਆਏ ਸੀ ਪਰਸੋਂ ਚੌਥ। ਬਿਲਕੁਲ, ਉਹ ਵੀ ਸਾਰਾ ਆਏ ਸਨ। ਹਾਂਜੀ। ਇਸ ਤਰ੍ਹਾਂ ਮੁਖਤਲਿਫ ਸਾਹਿਬ ਵੀ ਹੁੰਦੇ ਰਹਿੰਦੇ ਨੇ। ਹਾਂਜੀ। ਸਾਡੇ ਭਾਈ ਸਾਊਦੀ ਅਰਬ ਹੁੰਦੇ ਨੇ ਮਾਸ਼ਾਅੱਲਾ, ਉਹਨਾਂ ਦੇ ਬੜੇ ਬੜੇ ਪਿਆਰੇ ਦੋਸਤ, ਬੜੇ ਅੱਛੇ, ਬੜੇ ਦੂਰੋਂ ਦਸਤੋਂ ਇੱਕ ਦਿਨ ਆਏ ਸਨ। ਅੱਛਾ ਜੀ। ਇੱਕ ਦਿਨ ਰਹੀਮ ਯਾਰ ਖਾਂ ਤੋਂ ਇੱਕ ਜਾਈ ਸਾਹਿਬ ਸਨ, ਉਹ ਆਏ ਸਨ।
ਹੈ ਜੀ ਪਾਰਕ ਚੌਧਰੀ ਇਫਤਖਾਰ ਰੰਧਾਵਾ ਸਾਹਿਬ ਉਹਨਾਂ ਦਾ। ਆਪਣੇ ਇਹਨਾਂ ਨੇ ਖੇਤਾਂ ਦੇ ਵਿੱਚ ਬਹੁਤ ਹੀ ਪਿਆਰਾ ਨਿਜ਼ਾਮ ਬਣਾਇਆ। ਦੇਖੋ ਖਜੂਰਾਂ ਕਿਹੜੀਆਂ ਕਿਹੜੀਆਂ ਸੋਹਣੀਆਂ ਲੱਗੀਆਂ ਨੇ। ਬੂਟੇ ਇਹਨਾਂ ਨੇ ਬੜੀ ਦੂਰੋਂ ਮਲਤਾਨੀ ਡੋਕਾ ਬੂਟੇ ਬਹੁਤ ਦੂਰੋਂ ਦੂਰੋਂ ਲਿਆ ਕੇ ਲਾਏ ਸੀਗੇ ਜੀ ਇਹਨਾਂ ਨੇ। ਮਾਸ਼ਾਅੱਲਾ ਬਹੁਤ ਪਿਆਰਾ ਨਿਜ਼ਾਮ ਹੈ। ਟ੍ਰੇਨ ਆ ਬੱਚਿਆਂ ਦੀ ਦੇਖਣ ਲਈ। ਉਹ ਪਰੇ ਫੁਆਰਾ ਹੈ। ਬੂਟਾ ਜੀ ਔਲਿਆਂ ਦਾ ਲੱਗਾ ਆ। ਕਿੱਡਾ ਪਿਆਰਾ ਨਿਜ਼ਾਮ ਆ ਜੀ। ਦੇਖੋ ਇਸ ਤਰ੍ਹਾਂ ਫੁਆਰਾ ਚੱਲ ਪਿਆ। ਇਹ 366 ਦਾ ਨਾਂ ਦੀਦਾਰਪੁਰ ਵੀ ਆ ਜੀ। ਅੱਛਾ ਜੀ ਇਫਤਖਾਰ ਭਾਈ, ਇਹ ਤਾਂ ਹੋ ਗਏ ਆਪਣੇ ਖਜੂਰਾਂ ਦੇ ਬੂਟੇ ਜਿਹੜੇ ਤੁਸੀਂ ਕਹਿੰਦੇ ਸਾਡੇ ਕੋਲ ਕਾਫੀ ਕਿਸਮਾਂ ਦੇ ਹੈਗੇ ਆ। ਇਸ ਤੋਂ ਇਲਾਵਾ ਆਪਣੇ ਬਾਗ 'ਚ ਕਿਹੜੇ ਬੂਟੇ ਆ ਜੀ? ਇਹ ਸਰ ਅੰਬਾਂ ਦੇ ਵੀ ਬੂਟੇ ਨੇ, ਮਿੱਠਿਆਂ ਦੇ, ਕਿੰਨੋ, ਅੱਛਾ। ਫਰੂਟਰ, ਅੰਗੂਰ 5 ਕਿਸਮ ਦਾ ਹੈ। ਅੱਛਾ ਜੀ। ਹਾਂਜੀ, ਇਸ ਤਰ੍ਹਾਂ ਬੇਰ ਨੇ 2-3 ਕਿਸਮ ਦੇ ਸਰ। ਮਾਸ਼ਾਅੱਲਾ ਜੀ। ਜਾਮਨੂ ਨੇ 3-4 ਕਿਸਮ ਦੇ। ਹਾਂ ਔਲਿਆਂ ਦੇ ਬੂਟੇ ਨੇ, ਲੀਚੀ ਹੈ ਸਰ। ਅੱਛਾ। ਸੂਪ ਬੇਰੀ ਇੱਕ ਹੁੰਦੀ ਹੈ, ਸੇਬ ਬੇਰੀ ਨੁਮਾ ਹੁੰਦਾ ਹੈ, ਉਹ ਬੜੇ ਪਿਆਰੇ। ਇਸ ਤਰ੍ਹਾਂ ਹੀ ਸਰ ਖਜੂਰ ਦੀਆਂ ਕਿਸਮਾਂ ਨੇ ਕੋਈ ਤਕਰੀਬਨ 30 ਤੋਂ ਜ਼ਿਆਦਾ ਹੀ ਨੇ। ਅੱਛਾ ਜੀ। ਤਕਰੀਬਨ 30, ਲੇਕਿਨ ਜਿਹੜੀਆਂ ਨੇ ਕੋਈ 10 ਕਿਸਮਾਂ ਐਸੀਆਂ ਨੇ ਜਿਨ੍ਹਾਂ ਐਰਕਾ ਮਾਸ਼ਾਅੱਲਾ ਫਲ ਚੱਕਿਆ। ਫਲ ਚੱਕਿਆ ਮਾਸ਼ਾਅੱਲਾ। ਕਈਆਂ ਪੌਦਿਆਂ ਨੇ 4-4 ਮਣ, 5-5 ਮਣ, 6-6 ਮਣ ਵੀ ਫਲ ਚੱਕਿਆ ਜੀ। ਉਹਨਾਂ ਦੇ ਨਾਲੋਂ ਅੱਗੇ ਅਸੀਂ ਪੌਦੇ ਜਿਹੜੇ ਨੇ, ਇੱਕ ਪੌਦੇ ਨਾਲੋਂ 10 ਤੋਂ 15 ਪੌਦੇ ਜਿਹੜੇ ਨੇ ਨਾ ਉਹ ਉਤਰ ਜਾਂਦੇ ਨੇ। ਉਹ ਵੀ ਅਸੀਂ ਲਾ ਕੇ ਦੂਸਰੇ ਅੱਗੇ ਸ਼ਿਫਟ ਕੀਤੇ ਨੇ। ਇਸੇ ਤਰ੍ਹਾਂ ਹੀ ਸਾਰੇ ਬਾਗ ਦੇ ਵਿੱਚ ਕਿੰਨੋ, ਲੂਚੀ, ਪਪੀਤਾ, ਬੇਰ ਨੇ। ਅੱਛਾ ਜੀ। ਬੇਰ ਵੀ ਕਈ ਕਿਸਮ ਦੇ ਆ ਜੀ? ਕਈ ਕਿਸਮ ਦੇ ਸਰ। ਅੰਗੂਰ ਵੀ 5-4 ਕਿਸਮ ਦੇ ਨੇ। ਵਾਹ ਜੀ ਵਾਹ। ਇਸ ਤਰ੍ਹਾਂ ਤਲਾਬ ਛੋਟਾ ਜਿਹਾ ਕੱਢਿਆ, ਉਹਦੇ ਵਿੱਚ 5-4 ਕਿਸਮ ਦੀ ਮੱਛੀ ਪਾਈ ਹੈ। ਵਾਹ। ਇਸ ਤਰ੍ਹਾਂ ਛੋਟਾ ਨਾ ਆਪਣਾ ਸ਼ੌਕ ਪੂਰੇ ਕੀਤੇ ਆ ਜੀ। ਸ਼ੌਕ ਰੱਖਿਆ ਹੈ। ਬੜੇ ਇਹ ਨਵਾਬੀ ਸ਼ੌਕ ਆ ਜੀ। ਇਹ ਕਿਸਮਾਂ ਫਲ ਜਿਹੜਾ ਖਜੂਰਾਂ ਦਾ, ਹਰ ਖਜੂਰ ਨੂੰ ਮੁਖਤਲਿਫ ਕਿਸਮ ਦਾ ਫਲ ਹੈ। ਹਾਂ ਬੜੇ ਦੂਰੋਂ ਅਜੀਜ਼ੋ ਕਾਰਬ ਮਹਿਮਾਨ, ਦੋਸਤ, ਮਹਿਮਾਨ ਵੀ ਜਿਹੜੇ ਆਉਂਦੇ ਨੇ ਸਰ, ਘਰ ਆਉਂਦੇ ਨੇ, ਫਿਰ ਆਉਂਦੇ ਨੇ ਜਰਾ। ਸਬਜ਼ੀਆਂ ਵੀ ਤੁਸੀਂ ਬੀਜਦੇ ਹੋ? ਹਾਂਜੀ, ਸਬਜ਼ੀਆਂ ਵੀ ਕਾਫੀ ਬੀਜਦੇ ਹੋ। ਉਹ ਦੂਸਰੀ ਸਾਈਡ ਤੇ। ਹਾਂਜੀ, ਉਹ ਦੂਜੀ ਸਾਈਡ ਤੇ ਆਪਣੇ। ਠੀਕ ਹੈ ਜੀ। ਅੱਛਾ ਜੀ, ਇਹ ਤੁਹਾਡਾ ਟਾਈਮ ਤਾਂ ਚਲੋ ਤੁਸੀਂ ਬਹੁਤ ਦਿੰਦੇ ਆ। ਇਸ ਤੋਂ ਇਲਾਵਾ ਇਹ ਸਾਰੀਆਂ ਚੀਜ਼ਾਂ ਨੂੰ ਮੇਨਟੇਨ ਰੱਖਣ ਲਈ ਇਹਨਾਂ ਨੂੰ ਜ਼ਾਹਰਾ ਕੋਈ ਸਪਰੇਅ ਵੀ ਕਰਨੀ ਪੈਂਦੀ, ਕੀੜੀ ਵੀ ਲੱਗ ਜਾਂਦੀ 100 ਵਾਧੇ ਘਾਟੇ, ਤੇ ਉਹਦੇ ਲਈ ਫਿਰ ਬੰਦੇ ਰੱਖੇ ਹੋਣੇ ਅੱਗੇ? ਆਪ ਗੇੜਾ ਮਾਰੀਦਾ, ਲੇਕਿਨ ਉਹ ਬੰਦੇ ਫਿਰ ਜਿਹੜਾ ਹਾਂਜੀ ਦੱਸੀ ਉਹ ਕੰਮ ਕਰਦੇ ਨੇ। ਠੀਕ ਹੈ ਜੀ। ਇਹਦੇ ਲਈ ਵੀ ਮੈਂ ਸਮਝਦਾ ਕਿ ਡਾਕਟਰੀ ਸਿੱਖਣੀ ਪੈਂਦੀ ਹੈ ਬੰਦੇ ਨੂੰ। ਉਹ ਆਪੇ ਆ ਜਾਂਦੀ ਆ ਜੀ। ਅੱਛਾ, ਇਹ ਸਾਰਾ ਸੈਟਅਪ ਜਿਹੜਾ ਤੁਸੀਂ ਇਹ ਕਿੰਨੇ ਸਾਲਾਂ ਵਿੱਚ ਆਬਾਦ ਕੀਤਾ ਜੀ? ਤਕਰੀਬਨ 5 ਸਾਲ ਲੱਗੇ। 5 ਸਾਲ ਲੱਗ ਗਏ ਜੀ। ਠੀਕ। ਲੇਕਿਨ ਹੁਣ ਇਹ ਆ ਕਿ ਇੱਕ ਮਿਸਾਲੀ ਸੈਟਅਪ ਬਣ ਗਿਆ। ਲੋਕ ਇੱਕ ਸੈਰਗਾਹ ਦੇ ਤੌਰ ਤੇ ਇਹਨੂੰ ਲੈ ਰਹੇ ਆ, ਦੇਖਣ ਆਉਂਦੇ ਆ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਆ, ਕਿਉਂਕਿ ਦੇਖ ਕੇ ਤਬੀਅਤ ਖੁਸ਼ ਹੁੰਦੀ ਆ। ਔਰ ਮੈਂ ਸਮਝਦਾ ਕਿ ਪਾਕਿਸਤਾਨ, ਪੰਜਾਬ ਦੇ ਵਿੱਚ ਜਿਹੜੇ ਵੀ ਕੋਈ ਜ਼ਿਮੀਂਦਾਰ ਹੈਗੇ ਆ, ਜਿਨ੍ਹਾਂ ਕੋਲ ਜ਼ਮੀਨਾਂ ਹੈਗੀਆਂ, ਉਹਨਾਂ ਨੂੰ ਇਹ ਸੈਟਅਪ ਲਾਉਣਾ ਚਾਹੀਦਾ। ਫਸਲ ਤੇ ਆਪਣੀ ਜਗ੍ਹਾ ਹੁੰਦੀ ਆ, ਲੇਕਿਨ ਇਹ ਚੀਜ਼ਾਂ ਜਿਹੜੀਆਂ ਇੱਕ ਅਲੱਗਾ ਬੰਦੇ ਦੀ ਅਰਨਿੰਗ ਦਾ ਬੈਸ ਬਣ ਜਾਂਦੀਆਂ ਔਰ ਬੰਦੇ ਦੀ ਮਸ਼ਹੂਰੀ ਵੀ ਹੋ ਜਾਂਦੀ ਆ। ਮਾਸ਼ਾਅੱਲਾ, ਬੜੇ ਦੂਰੋਂ ਬੜੇ ਪਿਆਰ ਵਾਲੇ ਜੀ ਸਾਡੇ ਭਾਈ ਨੇ ਸਾਊਦੀ ਅਰਬ, ਉਹਨਾਂ ਦੇ ਬੜੇ ਪਿਆਰੇ ਦੋਸਤ ਜਿਹੜੇ। ਹਾਂਜੀ, ਜ਼ੁਲਫਕਾਰ ਭਾਈ ਲੋਕਾਂ ਨੂੰ ਬਹੁਤ ਕਹਿੰਦੇ ਆ ਜੀ ਵੀ ਜਾ ਕੇ ਵਿਜ਼ਿਟ ਕਰ। ਮੈਂ ਸਮਝਦਾ ਬੰਦਾ ਕਹਿੰਦਾ ਵੀ ਉਦੋਂ ਹੀ ਹੁੰਦਾ ਜਦੋਂ ਕੋਈ ਅੱਗੇ ਸਾਹਮਣੇ ਦੇਖਣ ਨੂੰ ਚੀਜ਼ ਅੱਛੀ ਹੋਵੇ। ਹਾਂਜੀ। ਅੱਛਾ ਜੀ, ਇਹ ਅਗਰ ਕੋਈ ਨਵਾਂ ਬੰਦਾ ਇਹ ਕੰਮ ਸਿਲਸਿਲਾ ਸ਼ੁਰੂ ਕਰਨਾ ਚਾਹਵੇ, ਤੁਹਾਡੀ ਕੀ ਸਲਾਹ, ਉਹਨੂੰ ਕੀ ਮਸ਼ਵਰਾ ਦੇਣਾ ਚਾਹੋਗੇ? ਮੈਂ ਤਾਂ ਕਹਾਂਗਾ ਸਰ, ਇਹਨਾਂ ਨੂੰ ਆਪਣੇ ਜਿਹੜਾ ਹਰ ਜ਼ਿਮੀਂਦਾਰ ਦਾ ਜਿਹੜਾ ਡੇਰਾ ਹੈ, ਉਹਨੂੰ ਕੋਈ ਸੜਕ ਜਾਂਦੀ ਹੈ, ਇੰਟਰੀ ਹੈ, ਉਹਦੇ ਵਿੱਚ ਉਹਨਾਂ ਨੂੰ ਸਾਈਡਾਂ 'ਤੇ ਖਜੂਰ ਜ਼ਰੂਰ ਲਾਉਣੀ ਚਾਹੀਦੀ ਸਰ। ਉਹਦਾ ਪੌਦਾ ਜਿਤਨਾ ਬੜਾ ਹੋਈ ਜਾਣਾ ਸਰ, ਓਨਾ ਹੀ ਇਹਦੀ ਕੀਮਤ ਵੱਧਦੀ ਜਾਣੀ ਜੀ। ਲੇਕਿਨ ਜਦੋਂ ਪੂਰਾ ਗੁਲਦਸਤਾ ਬਣ ਜੇ, ਇਹਨੂੰ ਸਰ ਜੀ ਸੇਲ ਕਰੋ। ਜਿੰਨੀਆਂ ਕਲੋਨੀਆਂ ਬਣਦੀਆਂ ਪਈਆਂ ਨੇ, ਉਹਨਾਂ ਵਿੱਚ ਖੂਬਸੂਰਤੀ ਵਾਸਤੇ ਲਾਉਂਦੇ ਨੇ। ਬਿਲਕੁਲ ਲਾਉਂਦੇ। ਸਾਡੇ ਜ਼ਿਮੀਂਦਾਰ ਨੂੰ 2 ਕਨਾਲ ਸਿਰਫ 4 ਕਨਾਲ
2 ਕਨਾਲ 'ਚ ਹੀ ਇਹਨੇ ਪੌਦੇ ਲਾ ਦੇ ਹੂੰ ਤੇ ਸਰ ਜੀ ਉਹ ਸਾਲ 2 ਸਾਲਾਂ ਬਾਅਦ 3 ਸਾਲਾਂ ਬਾਅਦ ਜਿਸ ਤਰ੍ਹਾਂ ਕਮੇਟੀ ਪਾਈ ਦੀ ਕਿ ਐਸੀ ਕਮੇਟੀ ਉਹਦੀ ਨਿਕਲੇਗੀ ਇਨਸ਼ਾਅੱਲਾ ਤਾਲਾ ਜਿਤਨਾ ਸਰ ਬੜਾ ਪੌਦਾ 10,000 ਤੋਂ ਲੈ ਕੇ 50,000 ਤੱਕ ਇਸ ਤੋਂ ਵੀ ਉੱਪਰ ਨੇ ਸਰ ਕਿਸਮਾਂ ਮਹਿੰਗੀਆਂ ਕਿਸਮਾਂ ਬਿਲਕੁਲ ਜੀ। ਤੁਸੀਂ ਬਹੁਤ ਮਹਿੰਗੀਆਂ ਕਿਸਮਾਂ ਸ਼ੁਰੂ ਵਿੱਚ ਲਾਈਆਂ ਸੀ ਜੀ ਲਿਆ ਕੇ। ਹੁਣ ਵੀ ਹਾਂਜੀ ਲਾਉਂਦੇ ਰਹੀਦਾ ਸਰ ਜਦੋਂ ਕੋਈ ਐਸਾ ਪਤਾ ਤੇ ਲੱਗੇ। ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਇਫਤਖਾਰ ਭਾਈ ਇਹ ਜਿਹੜੇ ਇੱਕ ਮਾਹੌਲ ਦੋਸਤ ਜਿਹੜੇ ਦਰਖਤ ਜਿਹੜੇ ਆ ਜੀ ਇਹ ਸਾਡੀ ਆਉਣ ਵਾਲੀ ਨਸਲ ਲਈ ਇੱਕ ਬਹੁਤ ਬੜਾ ਅਸੀਂ ਗਿਫਟ ਵੀ ਦੇਣਾ ਉਹਨਾਂ ਨੂੰ ਅਗਰ ਅਸੀਂ ਆਪਾਂ ਲਾਈਏ, ਕਿਉਂਕਿ ਇਹਦੇ ਤੋਂ ਆਕਸੀਜਨ ਨਿਕਲਦੀ ਆ, ਫਲ ਨਿਕਲਦਾ, ਛਾਂ ਥੱਲੇ ਬਹਿੰਦੇ ਆ। ਮੈਂ ਨਾ ਜੀ ਇਹ ਫਲ ਖਾਣ ਨੂੰ ਮਿਲਦਾ ਹੈ, ਗਰਮੀਆਂ 'ਚ ਸਾਇਆ ਵੀ ਮਿਲਦਾ ਹੈ ਬਹਿਣ ਨੂੰ। ਬਿਲਕੁਲ ਸਹੀ। ਮਾਸ਼ਾਅੱਲਾ ਸਾਡਾ ਤੇ ਬੜਾ ਦਿਲ ਖੁਸ਼ ਹੁੰਦਾ ਜਦੋਂ ਦੇ ਰਿਹਾ ਜੀ ਉਹ ਜਿੰਨੀ ਕੁ ਮਿਹਨਤ ਕੀਤੀ ਹੈ, ਜਿਸ ਤਰ੍ਹਾਂ ਪੌਦਿਆਂ ਨੂੰ ਇਕੱਠਿਆਂ ਕੀਤਾ ਮੁਖਤਲਿਫ ਸ਼ਹਿਰਾਂ 'ਚੋਂ ਮੁਖਤਲਿਫ ਦੋਸਤਾਂ। ਜਿਹੜਾ ਕੰਮ ਜਨੂਨ ਨਾ ਇਸ਼ਕ ਨਾ ਹੋਵੇ ਜੀ ਉਹਨੂੰ ਦੇਖ ਕੇ ਬੰਦੇ ਦੀ ਵੈਸੇ ਤਬੀਅਤ ਕੋ ਨਸ਼ਾ ਹੋ ਜਾਂਦਾ ਬੰਦੇ ਨੂੰ। ਬੰਦਾ ਧੁੱਪ 'ਚ ਵੀ ਦੇਖਣ ਆਉਂਦਾ ਵੀ ਮੈਂ ਦੇਖ ਕੇ ਆਵਾਂ ਜੀ। ਮੈਂ ਨਾ ਜੀ ਬਿਲਕੁਲ ਕਦੀ ਕਿਸੇ ਨੇ ਬਹੁਤ ਦੂਰੋਂ ਦੋਸਤ ਹੁੰਦੇ ਨੇ ਫਿਰ ਆਈ ਦੇ ਆਣ ਕੇ ਉਹਨਾਂ ਨੂੰ ਸਾਰਾ ਇੱਕ ਛੋਟਾ ਜਿਹਾ ਤਫਰੀ ਵਾਲਾ ਫੁਹਾਰਾ ਬਣਾਇਆ, ਉਹ ਵੀ ਇਸ ਤਰ੍ਹਾਂ ਹੀ ਮੁਖਤਲਿਫ ਉਹਦੇ ਵਿੱਚ ਵੀ ਗੇਂਦਾਂ ਨੇ ਉਹ ਪਾਣੀ ਦੇ ਉੱਤੇ ਉਛਲਦੀਆਂ ਨੇ। ਲੋਕ ਬੱਚੇ ਖਾਸ ਕਰ ਇਹਨੂੰ ਬਹੁਤ ਪਸੰਦ ਕਰਦੇ ਜੀ। ਬਿਲਕੁਲ ਸਾਡੇ ਆਪਣੇ ਬੱਚੇ ਜਿਹੜੇ ਨੇ ਉਹ ਮਹਿਸੂਸ ਹੁੰਦੇ ਦੇਖ ਕੇ ਜੀ, ਬੜੇ ਖੁਸ਼ ਹੁੰਦੇ ਆ। ਚੀਜ਼ ਨਵੀਂ ਹੈ ਨਾ ਉਹਨਾਂ ਲਈ। ਜਿਹੜਾ ਸਾਡਾ ਦੋਸਤ ਯਾਰ ਬੇਲੀ ਆਏ ਉਹ ਆਪਣੇ ਬੱਚੇ ਜ਼ਰੂਰ ਲੈ ਕੇ ਆਉਂਦਾ ਹੈ। ਕੰਮ ਹੀ ਹੋਇਆ ਜਿਹੜਾ ਦੋਸਤ ਹੋਏ ਕਰੀਬ ਹਾਂਜੀ ਤੇ ਦੁਬਾਰਾ ਬੱਚੇ ਨਾਲ ਲੈ ਕੇ ਆਇਆ। ਇਹ ਜੀ ਆਪਣਾ ਅੱਜ ਪਹੁੰਚੇ ਸੀਗੇ ਜੀ ਇਫਤਖਾਰ ਬਾਈ ਹੁਣਾਂ ਦੇ ਜ਼ਰੀ ਫਾਰਮ ਤੇ, ਜਿੱਥੇ ਕਿ ਇਹਨਾਂ ਨੇ ਬੇਸ਼ੁਮਾਰ ਕਿਸਮ ਦੇ ਫਲਦਾਰ, ਫੁੱਲਦਾਰ, ਸਾਇਆਦਾਰ ਤੇ ਖੁਸ਼ਬੂਦਾਰ ਬੂਟੇ ਜਿਹੜੇ ਉਹ ਲਾਏ ਹੋਏ ਆ। ਹਜ਼ਾਰਾਂ ਕਿਸਮ ਦੇ ਇਹਦੇ ਵਿੱਚ ਬੂਟੇ ਆ ਜੀ। ਤੇ ਤਬੀਅਤ ਖੁਸ਼ ਹੋ ਗਈ ਦੇਖ ਕੇ। ਔਰ ਇਹਨਾਂ ਨੂੰ ਖੁੱਲ੍ਹਾ ਸੱਦਾ ਹੈ ਕਿ ਇਹਨਾਂ ਦੇ ਫਾਰਮ ਤੇ ਆ ਕੇ ਜਿਹੜਾ ਵੀ ਆਪਣੇ ਯਾਰ ਦੋਸਤ ਸਾਡੇ ਵੀਡੀਓ ਦੇਖਣ ਵਾਲੇ ਅਗਰ ਇਹਨਾਂ ਤੱਕ ਪਹੁੰਚ ਕਰ ਸਕਦੇ ਤਾਂ ਇਹਨਾਂ ਦੇ ਫਾਰਮ ਤੇ ਆ ਕੇ ਔਰ ਆਪਣੇ ਬੱਚਿਆਂ ਨੂੰ ਲੈ ਕੇ ਜ਼ਰੂਰ ਆਇਓ, ਤਾਂ ਕਿ ਦੇਖਿਆ ਜਾ ਸਕੇ ਕਿ ਇਸ ਛੋਟੇ ਜਿਹੇ ਸ਼ਹਿਰ ਦੇ ਵਿੱਚ ਕਿੱਡਾ ਜ਼ਬਰਦਸਤ ਸੈਟਅਪ ਬਣਾਇਆ ਹੋਇਆ ਇਹਨਾਂ ਨੇ। ਔਰ ਹਰ ਕਿਸਮ ਦਾ ਫਲ ਜਿਹੜਾ ਕਿ ਸਾਨੂੰ ਅਸੀਂ ਕਈ ਫਲ ਐਸੇ ਜਿਨ੍ਹਾਂ ਦੇ ਅਸੀਂ ਬੂਟੇ ਵੀ ਕਦੇ ਨਹੀਂ ਦੇਖੇ ਉਹ ਇਹਨਾਂ ਨੇ ਲਾਏ ਹੋਏ ਆ, ਜਿਨ੍ਹਾਂ 'ਚ ਔਲੇ ਲਾ ਲਓ। ਅਸੀਂ ਨਹੀਂ ਔਲਿਆਂ ਦਾ ਪਹਿਲੇ ਬੂਟਾ ਦੇਖਿਆ ਸੀ, ਲੇਕਿਨ ਇੱਥੇ ਉਹ ਵੀ ਲੱਗਾ। ਉਮੀਦ ਕਰਦੇ ਹਾਂ ਜੀ ਸਾਡੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ। ਇਨਸ਼ਾਅੱਲਾ ਕਿਸੇ ਨਵੀਂ ਵੀਡੀਓ 'ਚ ਫਿਰ ਹਾਜ਼ਰ ਹੋਵਾਂਗੇ ਜੀ। ਰੱਬ ਰੱਖਾ।